ਹੋ ਚੁੱਕੇ ਹਾਂ। ਅਪਡੇਟ ਕੈਲੀਫੋਰਨੀਆ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 18 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਰੀਨਿਊਅਲਸ ਦੇ ਵਕਤ ਚੱਲ ਰਿਹਾ ਹੈ। ਜੇ ਤੁਸੀਂ ਉਸ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਰੀਨਿਊਅਲਸ ਕਰਵਾਉਣੇ ਆ, ਸੰਪਰਕ ਇਹਨਾਂ ਦੇ ਨਾਲ ਕਰ ਸਕਦੇ ਹੋ। 65 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਪੂਰੇ ਮੁਲਕ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਨੇ ਪਲਾਨ ਸਿਲੈਕਟ ਕਰਨ ਦੇ ਵਿੱਚ ਵੀ। ਤੇ ਨਾਲ ਹੀ ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਿਲੀਕਨ ਵੈਲੀ ਦੇ ਇੱਕ CEO ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਉਸਨੇ ਇਹ ਕਿਹਾ ਸੀ ਵੀ ਉਹ COVID-19 ਦੇ ਸੰਬੰਧ ਦੇ ਵਿੱਚ ਇੱਕ ਅਲਰਜੀ ਟੈਸਟ ਜਿਹੜਾ ਤਿਆਰ ਕੀਤਾ ਹੈਗਾ ਆ, ਉਸ ਨੂੰ ਲੋਕਾਂ ਨੇ ਯੂਜ਼ ਵੀ ਕੀਤਾ ਤੇ ਉਹਨੂੰ $24 ਮਿਲੀਅਨ ਪੇ ਬੈਕ ਕਰਨਾ ਪਊਗਾ, ਰੈਸਟੀਟਿਊਸ਼ਨ ਫੈਡਰਲ ਪ੍ਰੋਸੀਕਿਊਟਰਸ ਨੇ ਦੱਸਿਆ। ਤੇ 8 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਮਾਰਕ ਸ਼ੈਨਾ ਨਾਮ ਦਾ 60 ਸਾਲਾਂ ਦਾ, ਉਹਨੂੰ ਪਿਛਲੇ ਸਾਲ ਜੋ ਆ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਹ ਬਰਾਈਬ ਕਰ ਰਿਹਾ ਸੀ ਡਾਕਟਰਸ ਨੂੰ ਤੇ ਗਵਰਨਮੈਂਟ ਨੂੰ ਡੀਫਰਾਡ ਕਰ ਰਿਹਾ ਸੀ। ਤੇ ਆਪਣੀ ਜਿਹੜੇ ਆ ਉਹਦੀ ਜਿਹੜੀ ਕੰਪਨੀ ਸੀ ਮੈਡੀਕੇਅਰ ਨੂੰ $77 ਮਿਲੀਅਨ ਦਾ ਫਰੋਜੂਲੈਂਟ COVID-19 ਤੇ ਅਲਰਜੀ ਟੈਸਟ ਦੇ ਉਹਨ ਬਿੱਲ ਕੀਤੇ ਸੀ। ਸੋ ਇਹ US ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਵੀ ਦੇਖੋ ਝੂਠੇ ਹੀ ਜਿਹੜੇ ਟੈਸਟ ਕਰਨ ਦੇ $77 ਮਿਲੀਅਨ ਉਹ ਲੈ ਗਿਆ, ਪਲੱਸ ਡਾਕਟਰਾਂ ਨੂੰ ਜਿਹੜਾ ਆ ਉਹ ਨਾਲ ਅੰਡਰ ਦੀ ਟੇਬਲ ਪੈਸੇ ਦਿੰਦਾ ਸੀ। ਸੋ ਮਾਰਕ ਸ਼ੈਨਾ ਕਲੇਮਡ ਉਹ ਸਨੀਵੈਲ ਕੈਲੀਫੋਰਨੀਆ ਵੇਸਟ ਕੰਪਨੀ ਆ, ਆਰੀਅਤ ਇਨਕਾਰਪੋਰੇਸ਼ਨ। ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਲੈਬੋਰਟਰੀ ਆ ਜਿਹਦੇ ਕੋਲ ਰੈਵੋਲੂਸ਼ਨਰੀ ਮਾਈਕਰੋ ਐਰੇ ਟੈਕਨੋਲੋਜੀ ਹੈਗੀ ਆ ਤੇ ਜੋ ਟੈਸਟ ਕਰਦੀ ਆ ਅਲਰਜੀ ਤੇ COVID-19 ਨੂੰ ਵਿਦ ਸੇਮ ਫਿੰਗਰ ਸਟਿਕ ਟੈਸਟ ਕਿਟ ਦੇ ਨਾਲ। ਇਨਵੈਸਟਰ ਦੇ ਨਾਲ ਜਦੋਂ ਸ਼ੈਨਾ ਨੇ ਕਲੇਮ ਕੀਤਾ ਸੀ ਵੀ ਉਹਨੂੰ ਜਿਹੜਾ ਆ ਨੋਬਲ ਪ੍ਰਾਈਜ਼ ਵੀ ਜਿਹੜਾ ਉਹ ਮਿਲ ਸਕਦਾ ਹੈਗਾ, ਉਹਦੀ ਸ਼ਾਰਟ ਲਿਸਟ ਦੇ ਵਿੱਚ ਹੈਗਾ। ਤੇ ਕਹਿੰਦਾ ਸੀ ਵੀ ਜਿਹੜੀ ਆਰੀਅਤ ਕੰਪਨੀ ਹੈਗੀ ਆ ਉਹ $4.5 ਬਿਲੀਅਨ ਤੱਕ ਦੀ ਜਿਹੜੀ ਆ ਪਹੁੰਚ ਜਾਊਗੀ। ਸੋ ਇਹ ਦੇਖੋ ਵੀ ਹੁਣ ਇਦਾਂ ਦੇ ਲੋਕ ਵੀ ਜਿਹੜੇ ਫਰਾਡ ਕਰਦੇ ਆ, ਕਿੱਡਾ ਜਿਹੜਾ ਫਰਾਡ ਆ ਗਵਰਨਮੈਂਟ ਦੇ ਨਾਲ ਕੀਤਾ $77 ਮਿਲੀਅਨ ਦਾ। ਇਹ ਤਾਂ ਹਰਜੋਤ ਸਿੰਘ ਜੀ ਦੇਖੀ ਜਾਓ, ਇਹ ਫੈਡਰਲ ਮਨੀ ਜਿੱਥੇ ਜਿੱਥੇ ਹੈ ਨਾ, ਸਭ ਨੂੰ ਹੀ ਪਤਾ ਵੀ ਵਾਈਡ ਸਪਰੈਡ ਫਰਾਡ ਹੋਇਆ ਕੋਵਿਡ ਪੈਂਡੈਮਿਕ ਦੇ ਜਿਹੜੇ ਉਹ ਫੰਡਸ ਦੇ ਵਿੱਚ। ਬਹੁਤ ਸਾਰੇ ਅੜਿੱਕੇ ਆ ਰਹੇ ਆ ਤੇ ਬਹੁਤ ਸਾਰੇ ਅੜਿੱਕੇ ਜਿਹੜੇ ਉਹ ਆਉਣੇ ਨੇ। ਜਦੋਂ ਲੋਕਾਂ ਨੇ ਗੱਡੀਆਂ ਲੈ ਲਈਆਂ, ਮਹਿੰਗੀਆਂ ਕਾਰਾਂ ਲੈ ਲਈਆਂ, ਘਰ ਲੈ ਲਏ, ਘੜੀਆਂ ਲੈ ਲਈਆਂ, ਉਹ ਸਭ ਹੌਲੀ ਹੌਲੀ ਜਿਹੜੇ ਉਹ ਫੜੇ ਜਾ ਰਹੇ ਆ। ਨੰਬਰ ਸਭ ਕਾ ਆਏਗਾ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਇਸ ਟਾਈਮ ਜਿਹੜੇ ਫੈਡਰਲ ਵਾਲੇ ਆ ਨਾ, ਡਿਪਾਰਟਮੈਂਟ ਆਫ ਜਸਟਿਸ ਵਾਲੇ, ਹੱਥ ਧੋ ਕੇ ਉਹਨਾਂ ਦੇ ਪਿੱਛੇ ਜਿਹੜੇ ਉਹ ਪਏ ਨੇ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰੀਏ, ਜਿਮ ਜਾਰਡਨ ਦੂਜੀ ਵਾਰੀ ਹਾਊਸ ਦੀ ਸਪੀਕਰਸ਼ਿਪ ਦੀ ਵੋਟ ਕਰਵਾਈ ਆ ਤੇ ਉਸ ਦੇ ਵਿੱਚ ਵੀ ਉਹ ਰਹਿ ਗਏ ਨੇ। 22 ਇਸ ਵਾਰ, ਕੱਲ 20 ਸੀਗੇ ਤੇ ਅੱਜ 22 ਹੋ ਗਏ ਆ। 22 ਰਿਪਬਲਿਕਨਸ ਨੇ ਜਾਰਡਨ ਦੇ ਉਲਟ ਦੂਜੀ ਬੈਲਟ ਦੇ ਵਿੱਚ ਵੋਟ ਜਿਹੜੀ ਉਹ ਪਾਈ ਆ, ਜਦ ਕਿ ਉਹ ਸਿਰਫ 4 ਜਾਣਿਆਂ ਦੀ ਵਿਰੋਧੀ ਵੋਟ ਦਾ ਸਾਹਮਣਾ ਜਿਹੜਾ ਉਹ ਕਰ ਸਕਦਾ ਸੀ। ਤੀਜੀ ਵੋਟ ਹੁਣ ਕਹਿੰਦੇ ਆ ਵੀ ਕੱਲ ਨੂੰ ਵੀਰਵਾਰ ਨੂੰ ਕਰਵਾਈ ਜਾ ਸਕਦੀ ਹੈ। ਰਿਪਬਲਿਕਨ ਪਾਰਟੀ ਦੇ ਓਹਾਇਓ ਤੋਂ ਜਿਮ ਜਾਰਡਨ ਨੇ ਤੇ ਇਹ ਕਈ ਕਮੇਟੀਜ਼ ਦੇ ਉੱਤੇ ਜਿਹੜੇ ਚੇਅਰਮੈਨ ਦੇ ਤੌਰ ਦੇ ਉੱਤੇ ਵੀ ਦੇਖੇ ਜਾ ਰਹੇ ਆ। ਪਰ ਇੱਕ ਵਾਰੀ ਫੇਰ ਇਹ ਵੋਟ ਦੇ ਵਿੱਚ ਮੈਜੋਰਟੀ ਹਾਸਲ ਕਰਨ ਤੋਂ
ਨਾਕਾਮਯਾਬ ਰਹੇ ਨੇ। ਹਾਊਸ ਨੂੰ ਜਿਹੜਾ ਆ ਅੱਜ ਦੇ ਦਿਨ ਲਈ ਫਿਰ ਅਡਜਰਨ ਜਿਹੜਾ ਆ ਉਹ ਕਰ ਦਿੱਤਾ ਗਿਆ। ਕੱਲ ਦੁਪਹਿਰ ਨੂੰ ਜਿਹੜਾ ਆ ਉਹ ਦੁਬਾਰਾ ਕਨਵੀਨ ਕਰਨਗੇ ਤੇ ਉਦੋਂ ਤੀਸਰੀ ਵੋਟ ਇਸ ਬਾਬਤ ਜਿਹੜੀ ਉਹ ਹੋ ਸਕਦੀ ਆ। ਚਿੱਠੀ ਲਿਖੀ ਗਈ ਸੀਗੀ ਸਪੀਕਰ ਪ੍ਰੋ ਟੈਂਪੋਰ ਪੈਟਰਿਕ ਮੈਕਹੈਨਰੀ ਉਹਨਾਂ ਨੂੰ। ਉਹ ਕਹਿੰਦੇ ਵੀ ਹਾਊਸ ਇਮੀਡੀਏਟਲੀ ਵਾਪਸ ਆਵੇ ਤੇ ਤੀਜੀ ਵੋਟ ਜਿਹੜੀ ਆ ਸਪੀਕਰ ਦੀ ਜਿਹੜੀ ਉਹ ਕਰਵਾਈ ਜਾਵੇ। ਪਰ ਅੱਜ ਤਾਂ ਜਿਹੜੀ ਉਹ ਨਹੀਂ ਹੋ ਸਕੀ। ਹੁਣ ਕੱਲ ਦੇ ਉੱਤੇ ਜਿਹੜਾ ਇਸ ਨੂੰ ਪਾ ਦਿੱਤਾ ਗਿਆ ਹੈਗਾ ਆ। ਵੱਖ-ਵੱਖ ਜਿਹੜੇ ਰਿਪਰੈਜ਼ੈਂਟੇਟਿਵ ਉਹ ਦੱਸ ਰਹੇ ਆ ਵੀ ਉਹਦਾ ਕੋਈ ਪਾਥ ਨਜ਼ਰ ਨਹੀਂ ਆ ਰਿਹਾ, ਕੋਈ ਰਸਤਾ ਨਹੀਂ ਹੈਗਾ ਵੀ 217 ਵੋਟਾਂ ਜਿਹੜੀਆਂ ਜਿਮ ਜਾਰਡਨ ਆ ਉਹ ਹਾਸਿਲ ਕਰ ਸਕਣਗੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਵਰਜੀਨੀਆ ਤੋਂ ਆ ਰਹੀ ਹੈ ਖਬਰ, ਇੱਕ ਬੀਬੀ ਦੀ ਜਿਹੜੀ ਆ ਲੱਤ ਕੱਟਣੀ ਪਈ ਫਲੂ ਕਰਕੇ, ਕਿਉਂਕਿ ਉਹ ਵੈਕਸੀਨੇਟਡ ਨਹੀਂ ਹੋਈ ਸੀ। ਐਲੀਸਨ ਮਿਲਰ 33 ਸਾਲਾਂ ਦੀ ਬੜੀ ਹੀ ਹੈਲਥੀ ਲੇਡੀ ਸੀ। ਕਹਿੰਦੇ ਪਈ ਉਹਨੂੰ ਲਾਈਫ ਆਲਟਰਿੰਗ ਬੈਕਟੀਰੀਅਲ ਨਮੋਨੀਆ ਹੋ ਗਿਆ, ਜਿਹਦੇ ਨਾਲ ਉਹਦਾ ਜਿਹੜੀ ਲੱਤ ਆ ਉਹਦੇ ਉੱਤੇ ਅਸਰ ਹੋਇਆ ਤੇ ਲੱਤ ਨੂੰ ਕੱਟਣਾ ਪਿਆ। ਇਨਫਲੂਐਂਜ਼ਾ ਵਾਇਰਸ ਕਹਿੰਦੇ ਇਹਦੇ ਨਾਲ ਕਾਫੀ ਸੀਰੀਅਸ ਬੰਦਾ ਬਿਮਾਰ ਹੋ ਸਕਦਾ, ਹਸਪਤਾਲ ਦੇ ਵਿੱਚ ਜਾਣਾ ਪੈ ਸਕਦਾ ਤੇ ਉਹਦੀ ਡੈਥ ਵੀ ਹੋ ਸਕਦੀ ਹੈਗੀ ਆ। ਸੋ ਇਹ ਕੁਝ ਜੋ ਵਰਜੀਨੀਆ ਵੇਸਟ ਕਮਿਊਨੀਕੇਸ਼ਨ ਡਾਇਰੈਕਟਰ ਐਲੀਸਨ ਮਿਲਰ ਦੇ ਨਾਲ ਵਾਪਰਿਆ। ਕਹਿੰਦੀ ਵੀ ਜਦੋਂ ਉਹਦੇ ਸਿੰਪਟਮ ਕਾਫੀ ਵਰਸ ਹੋ ਗਏ ਤੇ ਅਰਜੈਂਟ ਕੇਅਰ ਦੇ ਵਿੱਚ ਗਈ, ਚੈਸਟ ਦੇ ਐਕਸ-ਰੇ ਲਏ ਤੇ ਕੁਝ ਵੀ ਨਹੀਂ ਹੋਇਆ। ਪਰ ਬਾਅਦ ਦੇ ਵਿੱਚ ਕਹਿੰਦੀ ਵੀ ਮੈਨੂੰ ਥੋੜੀ ਬਹੁਤੀ ਦਵਾਈ ਦੇ ਕੇ ਭੇਜ ਦਿੱਤਾ ਗਿਆ, ਪਰ ਲੇਟਰ ਔਨ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਵਰਸ ਹੁੰਦੀ ਗਈ ਤੇ ਇੱਕ ਟਾਈਮ ਤੇ ਇਦਾਂ ਦੀ ਸਿਚੁਏਸ਼ਨ ਬਣ ਗਈ ਵੀ ਉਹਦੀ ਜਿਹੜੀ ਲੱਤ ਆ ਉਸ ਨੂੰ ਜਿਹੜਾ ਕੱਟਣਾ ਪਿਆ, ਕਿਉਂਕਿ ਜਿਹੜਾ ਬਾਈਲੇਟਰਲ ਬੈਕਟੀਰੀਅਲ ਨਮੋਨੀਆ ਸੀ ਇਸ ਨੇ ਉਹਦੇ ਲੰਗਸ ਨੂੰ ਵੀ ਬਹੁਤ ਜ਼ਿਆਦਾ ਅਸਰ ਕੀਤਾ ਤੇ ਉਹਦੀ ਜਿਹੜੀ ਲੈਗਸ ਆ ਉਹਨੂੰ ਵੀ ਅਸਰ ਕੀਤਾ ਹੈਗਾ ਆ। ਕਹਿੰਦੀ ਵੀ ਸਾਰੇ ਆਰਗਨਸ ਉਹਦੇ ਸ਼ਟ ਡਾਊਨ ਹੋ ਗਏ ਤੇ ਵਿਦਿਨ ਸ਼ਾਰਟ ਅਮਾਊਂਟ ਆਫ ਟਾਈਮ ਉਹ ICU ਦੇ ਵਿੱਚ ਸੀ। ਉਹਨਾਂ ਨੇ ਸਾਰਾ ਕੁਝ ਜੋ ਕਰ ਸਕਦੇ ਹਸਪਤਾਲ ਵਾਲੇ ਕੀਤਾ, ਪਰ ਅਲਟੀਮੇਟਲੀ ਜਿਹੜਾ ਉਹਨੂੰ ਲਾਈਫ ਸਪੋਰਟ ਤੇ ਪਾਇਆ ਗਿਆ। ਬਾਅਦ ਦੇ ਵਿੱਚ ਜਿਹੜਾ ਆ ਉਸ ਦੀ ਇੱਕ ਲੱਤ ਵੀ ਜਿਹੜੀ ਆ ਕੱਟਣੀ ਪਈ। ਜੀ, ਕੈਲੀਫੋਰਨੀਆ ਦੇ ਵਿੱਚ ਫੋਰਐਵਰ ਕੈਮੀਕਲਸ ਉਹਨਾਂ ਨੂੰ ਬੈਨ ਕਰਨ ਦੇ ਲਈ ਇੱਕ ਕਾਨੂੰਨ ਲਿਆਂਦਾ ਗਿਆ ਸੀਗਾ, ਜਿਸ ਨੂੰ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਬੀਤੇ ਦਿਨੀ ਪਾਸ ਔਨ ਕਰ ਦਿੱਤਾ। ਯਾਨੀ ਕਿ ਉਸ ਦੇ ਉੱਤੇ ਕੋਈ ਫੈਸਲਾ ਉਹਨਾਂ ਨੇ ਨਹੀਂ ਲਿਆ, ਉਹ ਬੈਨ ਨਹੀਂ ਕੀਤੇ। ਪਲਾਸਟਿਕ ਪ੍ਰੋਡਕਟਸ ਜਿਨ੍ਹਾਂ ਨੂੰ ਫੋਰਐਵਰ ਕੈਮੀਕਲਸ ਵੀ ਆਖਿਆ ਜਾਂਦਾ, PFAS ਵੀ ਜਿਹੜੇ ਜਿਨ੍ਹਾਂ ਦਾ ਨਾਮ ਦਿੱਤਾ ਜਾਂਦਾ ਆ, ਉਹ ਬੜੇ ਹਾਰਮਫੁਲ ਨੇ ਸਿਹਤ ਦੇ ਲਈ ਵੀ। ਉਹਨਾਂ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਨੋਂ ਹੀ ਤਰਫਾਂ ਦੇ ਜਿਹੜੇ ਲੈਜਿਸਲੇਚਰਸ ਆ ਉਹਨਾਂ ਨੇ ਇਸ ਨੂੰ ਵੱਡੀ ਬਹੁਮਤ ਦੇ ਨਾਲ ਪਾਸ ਕਰਕੇ ਘੱਲਿਆ ਸੀਗਾ ਗਵਰਨਰ ਨਿਊਸਮ ਦੇ ਕੋਲ, ਪਰ ਉਹਨਾਂ ਨੇ ਇਸ ਬਿੱਲ ਦੇ ਉੱਤੇ ਆਪਣੀ ਵੀਟੋ ਜਿਹੜੀ ਉਹ ਕਰ ਦਿੱਤੀ। ਪਹਿਲੇ ਜਿਹੜੇ ਰਹੇ ਗਵਰਨਰ ਜੈਰੀ ਬਰਾਊਨ ਆ, ਉਹਨਾਂ ਨੇ ਇੱਕ ਲਾ ਜਿਹੜਾ ਉਹ ਸਾਈਨ ਕੀਤਾ ਸੀ, ਜਿਸ ਦੇ ਵਿੱਚ ਸਿਟੀਜ਼ ਤੇ ਕਾਉਂਟੀਜ਼ ਨੂੰ ਸਿੰਥੈਟਿਕ ਗ੍ਰਾਸ ਬੈਨ ਕਰਨ ਤੋਂ ਰੋਕਿਆ ਗਿਆ ਸੀਗਾ। ਪਰ ਇਸ ਸਾਲ ਜਿਹੜੇ ਡੈਮੋਕ੍ਰੇਟਸ ਆ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਡਿਫਰੈਂਟ ਰਾਹ ਜਿਹੜਾ ਆ ਉਹ ਚੁਣਿਆ ਆ। ਉਹਨਾਂ ਨੇ ਕੁਝ ਅਜਿਹੇ ਬਿੱਲ ਪ੍ਰਪੋਜ਼ ਕੀਤੇ ਆ ਜੋ ਕਿ ਸਿੰਥੈਟਿਕ ਟਰਫ ਨੂੰ ਡਿਸਕਰੇਜ ਕਰ ਸਕਦੇ ਆ। ਰੀਸੈਂਟਲੀ ਐਰਨ ਰੋਜਰਸ ਇੱਕ MVP ਰਿਹਾ NFL ਦਾ, ਜਿਹੜਾ ਕਾਫੀ ਮਸ਼ਹੂਰ ਖਿਡਾਰੀ, ਉਹ ਇੱਕ ਨਿਊਯਾਰਕ ਜੈਟਸ ਦੇ ਲਈ ਸ਼ਾਇਦ ਉਹ ਪਹਿਲੀ ਵਾਰੀ ਖੇਡ ਰਿਹਾ ਸੀ ਤਾਂ ਉਹਦਾ ਆਰਟੀਫਿਸ਼ੀਅਲ ਟਰਫ ਦੇ ਉੱਤੇ ਪੈਰ ਤਿਲਕ ਗਿਆ, ਉਹਨੂੰ ਸੱਟ ਲੱਗੀ, ਪੂਰੇ ਸੀਜ਼ਨ ਦੇ ਲਈ ਬਾਹਰ ਹੋ ਗਿਆ। ਉਸ ਤੋਂ ਇਲਾਵਾ ਕੁਝ ਨਵੀਆਂ ਰਿਪੋਰਟਸ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਆਰਟੀਫਿਸ਼ੀਅਲ ਟਰਫ ਦੇ ਉੱਤੇ, ਸਿੰਥੈਟਿਕ ਟਰਫ ਦੇ ਉੱਤੇ ਖੇਡਣ ਵਾਲੇ ਖਿਡਾਰੀਆਂ ਨੂੰ ਜਿਹੜੀਆਂ ਆ ਬਿਮਾਰੀਆਂ ਲੱਗ ਰਹੀਆਂ ਆ ਫੋਰਐਵਰ ਕੈਮੀਕਲਸ ਦੇ ਕਰਕੇ। ਸੋ ਹੁਣ ਇਸ ਬਿੱਲ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਲਿਆਂਦਾ ਗਿਆ ਆ, ਉਹ ਜਿਹੜੀਆਂ ਲੋਕਲ ਸਰਕਾਰਾਂ ਆ ਯਾਨੀ ਕਿ ਸਿਟੀਜ਼ ਜਾਂ ਕਾਉਂਟੀਜ਼, ਉਹਨਾਂ ਨੂੰ ਇਹ ਅਖਤਿਆਰ ਦੇ ਸਕਦੀਆਂ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਸਿੰਥੈਟਿਕ ਟਰਫਸ ਆ ਉਹਨਾਂ ਨੂੰ ਰਿਸਟ੍ਰਿਕਟ ਕਰ ਸਕਣ, ਉਹਨਾਂ ਨੂੰ ਜਿਹੜੀਆਂ ਉਹ ਬੈਨ ਕਰ ਸਕਣ। ਸੋ ਸਿਹਤ ਦੇ ਖਾਸੇ ਜਿਹੜੇ ਆ ਉਹ ਕੰਸਰਨ ਸਾਹਮਣੇ ਆ ਰਹੇ ਆ। ਇੱਕ ਟਾਈਮ ਦੇ ਉੱਤੇ ਸਿੰਥੈਟਿਕ ਟਰਫ ਦੀ ਬੜੀ ਵਾਹਵਾ ਸੀਗੀ। ਉਹ ਕਹਿੰਦੇ ਵੀ ਕੈਲੀਫੋਰਨੀਆ 'ਚ ਤਾਂ ਡਰਾਊਟ ਬਹੁਤ ਪੈਂਦਾ ਆ ਤੇ ਜੇ ਨਕਲੀ ਘਾਹ ਇਦਾਂ ਦਾ ਪਲਾਸਟਿਕ ਵਾਲਾ ਲਾ ਲਈਏ ਤਾਂ ਫਿਰ ਆਪਾਂ ਨੂੰ ਕੋਈ ਰੌਲਾ ਰੱਪਾ ਹੀ ਨਹੀਂ। ਡਰਾਊਟ ਫਿਕਸ ਦੇ ਵਜੋਂ ਦੇਖਿਆ ਜਾਂਦਾ ਸੀਗਾ, ਪਰ ਡਾਊਨ ਦਾ ਲਾਈਨ ਇਹ ਪਤਾ ਲੱਗਾ ਵੀ ਇਸ ਦੇ ਨੁਕਸਾਨ ਜਿਹੜੇ ਆ ਉਹ ਜ਼ਿਆਦਾ ਹੁੰਦੇ ਜਾ ਰਹੇ ਆ। ਸੋ ਹੁਣ ਇਸ ਨਵੇਂ ਬਿੱਲ ਦੇ ਤਹਿਤ
ਲੋਕਲ ਜਿਹੜੀਆਂ ਸਰਕਾਰਾਂ ਨੂੰ ਇਹ ਅਖਤਿਆਰ ਜਿਹੜਾ ਉਹ ਮਿਲ ਸਕਦਾ ਆ। ਨੈਚੁਰਲ ਚੀਜ਼ ਨੈਚੁਰਲੀ ਹੁੰਦੀ ਆ, ਵਧੀਆ ਹੁੰਦੀ ਆ। ਸੋ ਕਹਿੰਦੇ ਵੀ ਜੇ ਖੇਡਣਾ ਆ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਆ ਤੇ ਉਹ ਬੈਟਰ ਹੋਊਗਾ ਵੀ ਤੁਸੀਂ ਅਸਲੀ ਘਾਹ ਵਾਲੀਆਂ ਚੀਜ਼ਾਂ ਦੇ ਉੱਤੇ ਰੱਖੋ। ਸਿੰਥੈਟਿਕ ਟਰਫ ਦਾ ਜਾਂ ਸਿੰਥੈਟਿਕ ਗ੍ਰਾਸ ਦਾ ਉਸ ਦਾ ਬਚਾਅ ਹੀ ਜਿਹੜਾ ਉਹ ਉੱਤੋਂ ਰੱਖਿਆ ਜਾਵੇ। ਮਾਈਕਰੋ ਪਲਾਸਟਿਕਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਇਸ ਟਾਈਮ ਹੈਗੇ ਆ। ਕੈਲ ਮੈਟਰਸ ਨੇ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਇੱਕ ਰਿਪੋਰਟ ਕੀਤੀ ਸੀ। ਕਹਿੰਦੇ ਵੀ ਧਰਤੀ ਹੇਠਲੇ ਪਾਣੀ ਦੇ ਵਿੱਚ ਬਹੁਤ ਸਾਰੇ ਵੈਲਸ ਦੇ ਵਿੱਚ ਇਸ ਟਾਈਮ ਇਹ ਜਿਹੜੇ ਫੋਰਐਵਰ ਕੈਮੀਕਲਸ ਜਿਹੜੇ ਕਦੀ ਵੀ ਨਿਕਲਦੇ ਨਹੀਂ, ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਹੁਣ ਪਾਏ ਜਾ ਰਹੇ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕੱਲ ਸ਼ਾਮ ਨੂੰ 8 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਉੱਤੇ ਦੁਨੀਆ ਨੂੰ ਤੇ ਨੇਸ਼ਨ ਨੂੰ ਐਡਰੈਸ ਕਰਨਗੇ। ਇਜ਼ਰਾਈਲ ਟ੍ਰਿਪ ਤੋਂ ਵਾਪਸ ਆਏ ਆ। ਦੋ ਇਸ਼ੂ ਗਾਜ਼ਾ ਇਨਵੇਜ਼ਨ ਤੇ ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ, ਕਿਉਂਕਿ ਦੁਨੀਆ ਇਸ ਟਾਈਮ ਬਹੁਤ ਅਨਰੈਸਟ ਹੈਗਾ ਸਾਰੇ ਪਾਸੇ। ਕੱਲ ਨੂੰ ਜੋ ਇਹ ਵਾਈਟ ਹਾਊਸ ਵੱਲੋਂ ਅਨਾਉਂਸ ਕੀਤਾ ਗਿਆ, ਪ੍ਰੈਸ ਸੈਕਟਰੀ ਕਰੀਨ ਜੇਨ ਪੈਰ ਨੇ ਇਹ ਦੱਸਿਆ ਹੈਗਾ। ਜਦੋਂ ਹੀ ਪ੍ਰੈਜ਼ੀਡੈਂਟ ਵਾਪਸ ਆਉਂਦੇ ਆ ਉਹ ਤੋਂ ਬਾਅਦ ਇਹ ਜਿਹੜਾ ਸਪੀਚ ਆ ਇਹ ਓਵਲ ਆਫਿਸ ਤੋਂ 8 ਵਜੇ ਸ਼ਾਮ ਨੂੰ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਉਹਨਾਂ ਦਾ ਦਿੱਤਾ ਜਾਊਗਾ। ਉਹਦੇ ਵਿੱਚ ਟੈਰਰਿਸਟ ਅਟੈਕ ਇਨ ਇਜ਼ਰਾਈਲ, ਰਸ਼ੀਆ ਦਾ ਜੋ ਔਨਗੋਇੰਗ ਬਰੂਟਲ ਵਾਰ ਆ ਅਗੇਂਸਟ ਯੂਕਰੇਨ, ਇਹਦੇ ਬਾਰੇ ਡਿਸਕਸ ਹੋਊਗਾ। ਸਾਰੇ ਕੇਬਲ ਨਿਊਜ਼ ਜਿਹੜੇ ਨਿਊਜ਼ ਯੂਜ਼ਰਸ ਹੈਗੇ ਆ, ਬ੍ਰੌਡਕਾਸਟ ਨੈਟਵਰਕ ਆ, ਆਨਲਾਈਨ ਪਲੇਟਫਾਰਮਸ ਆ, ਇਹ ਇਸ ਸਪੀਚ ਨੂੰ ਲਾਈਵ ਜਿਹੜਾ ਦਿਖਾਲਣਗੇ। ਸੋ ਸਾਡਾ ਸਮਾਂ ਇਹ 5 ਵਜੇ ਦੇ ਕਰੀਬ ਹੋਊਗਾ। ਸੋ ਆਪਾਂ ਕੱਲ ਸ਼ਾਮ ਦੀਆਂ ਜਿਹੜੀਆਂ ਖਬਰਾਂ ਹੋਊਗੀਆਂ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਡਿਸਕਸ ਕਰਾਂਗੇ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੀ ਕਹਿ ਰਹੇ ਹੈਗੇ ਆ। ਹਾਊਸ ਸਪੀਕਰ ਦੀ ਪੋਜੀਸ਼ਨ ਨੂੰ ਲੈ ਕੇ ਕਾਫੀ ਕੁਝ ਵਾਸ਼ਿੰਗਟਨ ਡੀਸੀ ਦੇ ਵਿੱਚ ਚੱਲ ਰਿਹਾ ਹੈਗਾ ਤੇ ਉਤੋਂ ਆ ਜਿਹੜਾ ਦੋ ਇਸ ਟਾਈਮ ਦੇ ਉੱਤੇ ਬਹੁਤ ਹੀ ਖਤਰਨਾਕ ਲੜਾਈਆਂ ਚੱਲ ਰਹੀਆਂ ਹੈਗੀਆਂ। ਸੋ ਅਮਰੀਕਾ ਵੀ ਵਿੱਚ ਨਾ ਚਾਹੁੰਦੇ ਹੋਏ ਵੀ ਫਸਿਆ ਹੋਇਆ ਹੈਗਾ। ਸੋ ਉਹਦੇ ਬਾਰੇ ਸਾਰਾ ਕੁਝ ਡਿਸਕਸ ਕਰਨਗੇ। ਅਗਲੀ ਗੱਲ ਕਰੀਏ, ਕੁਛ ਰਿਪਬਲਿਕਨ ਲਾ ਮੇਕਰਸ ਉਹ ਸਕੂਲਸ ਤੋਂ ਇਹ ਮੰਗ ਕਰ ਰਹੇ ਆ ਵੀ ਭਾਈ ਆਪੋ ਆਪਣੇ ਸਕੂਲਾਂ 'ਚ ਤੁਸੀਂ ਸੋਸ਼ਲ ਮੀਡੀਆ ਬਲੌਕ ਕਰ ਦਿਓ। ਕਈ ਸਕੂਲਾਂ ਕਾਲਜਾਂ ਦੇ ਵਿੱਚ ਆਲਰੇਡੀ ਟਿਕਟੌਕ ਨੂੰ ਜਿਹੜਾ ਉਹ ਬੈਨ ਕੀਤਾ ਗਿਆ। ਉਹ ਚਾਈਨਾ ਦੇ ਨਾਲ ਉਹਦੇ ਸੰਬੰਧ ਹੋਣ ਕਰਕੇ ਜ਼ਿਆਦਾ ਇਹ ਆ। ਪਰ ਇੱਥੇ ਸੋਸ਼ਲ ਮੀਡੀਆ ਨੂੰ ਬੰਦ ਕਰਨ ਦੇ ਪਿੱਛੇ ਇਹ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਵੀ ਕਹਿੰਦੇ ਵੀ ਯੂਥ ਦਾ ਹਾਲਾਤ ਇਹਦੇ ਕਰਕੇ ਜਿਹੜੇ ਕਾਫੀ ਮਾੜੇ ਹੁੰਦੇ ਜਾ ਰਹੇ ਆ। ਉਹਨਾਂ ਨੇ ਨਾਲ ਇਹ ਵੀ ਚੇਤਾਵਨੀ ਦਿੱਤੀ ਵੀ ਜੇ ਤੁਸੀਂ ਨਹੀਂ ਬੰਦ ਕਰਦੇ ਤਾਂ ਜਿਹੜਾ ਈ-ਰੇਟ ਪ੍ਰੋਗਰਾਮ ਆ, ਜਿਹੜੇ ਇੰਟਰਨੈਟ ਫੰਡਸ ਮਿਲਦੇ ਆ ਸਕੂਲਾਂ ਨੂੰ, ਉਹਨਾਂ ਨੂੰ ਉਹ ਤੁਸੀਂ ਜਿਹੜਾ ਉਹ ਲੂਜ਼ ਕਰ ਸਕਦੇ ਆ। ਸੈਨੇਟਰ ਟੈਡ ਬਰਡ ਨਾਰਥ ਕੈਰੋਲੀਨਾ ਤੋਂ ਤੇ ਸ਼ੈਲੀ ਮੂਰ ਕਪੀਟੋ ਵੈਸਟ ਵਰਜੀਨੀਆ ਤੋਂ, ਉਹਨਾਂ ਨੇ ਇਸ ਚਰਚਾ ਨੂੰ ਜਿਹੜਾ ਹੁਣ ਮੋਹਰੇ ਕੀਤਾ ਹੈਗਾ ਆ। ਈ-ਰੇਟ ਪ੍ਰੋਗਰਾਮ ਦੇ ਤਹਿਤ ਸਕੂਲ ਤੇ ਲਾਇਬ੍ਰੇਰੀਜ਼ ਨੂੰ ਜਿਹੜੇ ਬੱਚੇ ਖਾਸ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਪੋਵਰਟੀ ਕੰਡੀਸ਼ਨਸ ਦੇ ਵਿੱਚ ਰਹਿ ਰਹੇ ਨੇ, ਰੂਰਲ ਜਾਂ ਅਰਬਨ ਇਲਾਕਿਆਂ ਦੇ ਵਿੱਚ, ਉਹਨਾਂ ਨੂੰ ਫੈਡਰਲੀ ਫੰਡ ਦਿੱਤਾ ਜਾਂਦਾ ਆ, ਡਿਸਕਾਊਂਟ ਦਿੱਤੇ ਜਾਂਦੇ ਆ ਇੰਟਰਨੈਟ ਸਰਵਿਸ ਦੇ ਲਈ, ਹੋਮਵਰਕ ਗੈਪ ਨੂੰ ਪੂਰਿਆਂ ਕਰਨ ਦੇ ਲਈ। ਜਿਹੜੇ ਇਸ ਜਿਹੜੇ ਬਿੱਲ ਨੂੰ ਜਿਹੜਾ ਹੋਮਵਰਕ ਗੈਪ ਨੂੰ ਕਰਨ ਵਾਲਾ ਆ, ਉਸ ਨੂੰ ਡੈਮੋਕ੍ਰੇਟਸ ਨੇ ਕੈਪੀਟਲ ਹਿੱਲ ਦੇ ਉੱਤੇ ਸਪੋਰਟ ਕੀਤਾ ਸੀਗਾ, FCC ਦੇ ਵਿੱਚ ਵੀ। ਪਰ ਇਹ ਜਿਹੜੇ ਕਾਂਗਰੈਸ਼ਨਲ ਲੀਡਰਸ ਆ ਹੁਣ ਇਹ ਚਾਹੁੰਦੇ ਆ ਵੀ ਭਾਈ ਸੋਸ਼ਲ ਮੀਡੀਆ ਬੰਦ ਹੋਣਾ ਚਾਹੀਦਾ ਆ, ਕਿਉਂਕਿ ਇਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ। ਇਹ ਬਿੱਲ ਦੇ ਵਿੱਚ ਇਹ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਬੱਚਿਆਂ ਦੀ ਜਿਹੜੀ ਆਨਲਾਈਨ ਸੇਫਟੀ, ਉਸ ਦੇ ਵਿੱਚ ਕੀ ਜਿਹੜਾ ਹੋਰ ਕੀਤਾ ਜਾ ਸਕਦਾ ਆ। ਲਾਅ ਮੇਕਰਸ, ਕਈ ਜਿਹੜੇ ਲਾਅ ਮੇਕਰਸ ਆ ਉੱਥੇ ਉਹਨਾਂ ਨੇ ਇੱਕ ਨਵਾਂ ਬਿੱਲ ਇਹ ਵੀ ਇੰਟਰੋਡਿਊਸ ਉੱਥੇ ਕੀਤਾ ਆ ਵੀ ਬੱਚੇ ਜਿਹੜੇ 13 ਸਾਲ ਤੋਂ ਘੱਟ ਦੀ ਉਮਰ ਵਾਲੇ ਆ, ਉਹਨਾਂ ਦਾ ਟੋਟਲ ਐਕਸੈਸ ਸੋਸ਼ਲ ਮੀਡੀਆ ਤੋਂ ਆਲ ਟੂਗੈਦਰ ਉਸ ਨੂੰ ਬੈਨ ਕਰ ਦਿੱਤਾ ਜਾਵੇ। ਤੇ ਜੇ 13 ਤੋਂ 18 ਦੇ ਦਰਮਿਆਨ ਆ ਤੇ ਪੇਰੈਂਟਲ ਕੰਸੈਂਟ ਚਾਹੀਦੀ ਹੋਵੇ ਪਲੇਟਫਾਰਮਸ ਦੇ ਉੱਤੇ ਉਸ ਨੂੰ ਯੂਜ਼ ਕਰਨ ਦੇ ਲਈ। ਸੋ ਇਹ ਜਿਹੜੇ ਕੈਂਪੇਨ ਆ, ਕਹਿੰਦੇ ਵੀ ਇਸ ਨੇ ਹਾਲ ਦੀ ਘੜੀ ਹਵਾ ਜਿਹੜੀ ਉਹ ਜ਼ਿਆਦਾ ਫੜੀ ਆ, ਕਿਉਂਕਿ ਇਸ ਮਾਮਲੇ ਵਿੱਚ ਬਾਈ ਪਾਰਟੀਜ਼ਨ ਕੰਸਰਨ ਦੋਨੋਂ ਹੀ ਧਿਰਾਂ ਇਹ ਮੰਨਦੀਆਂ ਆ ਵੀ ਨੈਗੇਟਿਵ ਮੈਂਟਲ ਇੰਪੈਕਟ ਜਿਹੜਾ ਆ, ਮੈਂਟਲ ਹੈਲਥ ਇੰਪੈਕਟ ਸੋਸ਼ਲ ਮੀਡੀਆ ਦੇ ਕਰਕੇ, ਪਲੇਟਫਾਰਮਸ ਦੇ ਕਰਕੇ ਯੰਗਰ ਯੂਜ਼ਰ ਦੇ ਉੱਤੇ ਬਹੁਤ ਭੈੜਾ ਪੈ ਰਿਹਾ ਆ। ਸੋ ਡਿਜੀਟਲ ਰਾਈਟ ਗਰੁੱਪਸ ਉੱਦਾਂ ਇਹਨਾਂ ਐਫਰਟਸ ਦੇ ਉਲਟ ਬੋਲੇ ਆ। ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਕੱਟ ਆਫ ਕਰਨ ਦੇ ਨਾਲ ਨੁਕਸਾਨ ਜ਼ਿਆਦਾ ਹੋਊਗਾ ਤੇ ਫਾਇਦਾ ਘੱਟ। ਉਹ ਕਿਉਂ ਕਹਿਣਗੇ? ਕਿਉਂਕਿ ਉਹਨਾਂ ਦਾ ਤਾਂ ਫਿਰ ਜਿਹੜੀ ਆ
ਐਡ ਰੈਵਨਿਊ ਜਿਹੜਾ ਉਹ ਘਟੂਗਾ, ਯੂਜ਼ਰ ਜਿਹੜੇ ਉਹ ਘਟਣਗੇ। ਪਰ ਆਈ ਥਿੰਕ ਇਸ ਦੇ ਉੱਤੇ ਸਾਰਿਆਂ ਨੂੰ ਹੀ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਬੱਚਿਆਂ ਦੇ ਉੱਤੇ ਇਸ ਦੇ ਕਿੱਦਾਂ ਦੇ ਇਫੈਕਟ ਹੋ ਰਹੇ ਆ। 150 ਦੇ ਕਰੀਬ ਰਾਈਟ ਏਡ ਦੇ ਸਟੋਰ ਬੰਦ ਹੋਊਗੇ ਕਿਉਂਕਿ ਕੰਪਨੀ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਇਸ ਹਫ਼ਤੇ। ਲਾਸ ਐਂਜਲਸ ਏਰੀਏ 'ਚ ਇਹਨਾਂ ਜੋ ਸਟੋਰ ਆ ਇਹਨਾਂ ਦੀ ਗਿਣਤੀ ਕਾਫੀ ਵੱਡੀ ਆ। 24 ਟੋਟਲ ਜਾਂ ਟੋਟਲ ਕੈਲੀਫੋਰਨੀਆ 'ਚ 31 ਰਾਈਟ ਏਡ ਦੇ ਸਟੋਰ ਬੰਦ ਹੋਣ ਜਾ ਰਹੇ। ਲਾਸ ਐਂਜਲਸ ਦੇ ਵਿੱਚ ਜਿਹੜੇ ਆ 10 ਸਟੋਰ, ਔਰੇਂਜ ਕਾਉਂਟੀ 'ਚ 6 ਤੇ 2 ਜਿਹੜੇ ਆ ਇਨਲੈਂਡ ਇੰਪਾਇਰ ਜੋ ਸਦਰਨ ਕੈਲੀਫੋਰਨੀਆ ਵਾਲਾ ਏਰੀਆ ਹੈਗਾ ਜੀ। ਸੋ ਬੜੇ ਵੱਡੀਆਂ ਕੰਪਨੀਆਂ ਜਿਹੜੀਆਂ ਹਰਜੋਤ ਸਿੰਘ ਜੀ ਦਰਵਾਜ਼ੇ ਜਿਹੜੀਆਂ ਉਹ ਬੰਦ ਕਰ ਰਹੀਆਂ ਹੈਗੀਆਂ। ਬੱਚਿਆਂ ਦੀ ਤੇ ਸੋਸ਼ਲ ਮੀਡੀਆ ਦੀ ਗੱਲ ਕਰਦੇ ਜਾਈਏ, ਅਗਲੀ ਖਬਰ ਵੀ ਧਿਆਨ ਮੰਗਦੀ ਆ। ਇੱਕ ਜਿਹੜੇ ਆ ਬੱਚੇ ਦਾ ਸੈਮੀ ਨਾਂ ਸੀਗਾ, 16 ਸਾਲਾਂ ਦਾ ਸੀਗਾ। ਉਹਦੇ ਮਾਪੇ ਹੁਣ ਸਨੈਪਚੈਟ ਦੇ ਉਲਟ ਬੋਲ ਰਹੇ ਆ ਤੇ ਕਹਿੰਦੇ ਵੀ ਉਹ ਲਾ ਸੂਟ ਉਹਨਾਂ ਦੇ ਉੱਤੇ ਉਹਨਾਂ ਨੇ ਕੀਤਾ ਆ। ਜੂਨੀਅਰ ਸੀਗਾ ਹਾਈ ਸਕੂਲ ਦੇ ਵਿੱਚ 2021 ਚ, ਜਦ ਫੈਂਟਨਲ ਲੇਸਡ ਉਹਨੇ ਪਿੱਲ ਲਈ। ਸਨੈਪਚੈਟ ਤੋਂ ਉਹਨੇ ਕਿਸੇ ਦੇ ਸਨੈਪਚੈਟ ਦੇ ਜ਼ਰੀਏ ਉਹ ਇੱਕ ਜਿਹੜਾ ਡਰੱਗ ਪੈਡਲਰ ਆ ਉਹਨੂੰ ਮਿਲ ਕੇ ਉਸਨੇ ਉੱਥੋਂ ਖਰੀਦੀ ਤੇ ਉਸ ਦੀ ਬਾਅਦ ਦੇ ਵਿੱਚ ਓਵਰਡੋਜ਼ ਦੇ ਨਾਲ ਮੌਤ ਹੋ ਗਈ ਆ। ਇਦਾਂ ਹੀ ਨਹੀਂ, ਇਦਾਂ ਦੇ ਹੋਰ ਬਹੁਤ ਸਾਰੇ ਕੇਸ ਜਿਹੜੇ ਕਹਿੰਦੇ ਵੀ ਉਹ ਸਾਹਮਣੇ ਆ ਰਹੇ ਆ, ਜਿਹੜੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਡਰੱਗਸ ਪ੍ਰਾਪਤ ਕਰਦੇ ਆ ਤੇ ਬਾਅਦ ਚ ਉੱਥੇ ਓਵਰਡੋਜ਼ ਦੇ ਨਾਲ ਮਰ ਰਹੇ ਆ। ਸੋ ਹੁਣ ਸਨੈਪ ਦੇ ਖਿਲਾਫ ਸਨੈਪਚੈਟ ਦੀ ਜਿਹੜੀ ਪੇਰੈਂਟ ਕੰਪਨੀ ਸਨੈਪ ਇੰਕ ਆ, ਉਹਨਾਂ ਦੇ ਉਲਟ ਇਹਨਾਂ ਨੇ ਜਿਹੜਾ ਲਾ ਸੂਟ ਆ ਉਹ ਕੀਤਾ ਹੈਗਾ ਆ। ਸੋ ਇਹ ਆਪਾਂ ਜਿੱਦਾਂ ਪਹਿਲਾਂ ਵੀ ਪਹਿਲੀ ਖਬਰ 'ਚ ਵੀ ਕਹਿ ਰਹੇ ਆ ਵੀ ਆਪਾਂ ਨੂੰ ਵੀ ਭਾਈ ਬਹੁਤ ਧਿਆਨ ਇਸ ਦੇ ਵਿੱਚ ਦੇਣ ਦੀ ਜ਼ਰੂਰਤ ਆ। ਸੋਸ਼ਲ ਮੀਡੀਆ ਤੇ ਕੀ ਕੁਛ ਚੱਲ ਰਿਹਾ, ਕੀ ਕੁਛ ਹੋ ਰਿਹਾ ਆ, ਇਹ ਬਹੁਤ ਜ਼ਰੂਰੀ ਆ। ਕਈ ਵਾਰੀ ਸੋਸ਼ਲ ਮੀਡੀਆ ਦੇ ਉਹਦੇ ਕਰਕੇ ਨਿਆਣੇ ਖੁਦਕੁਸ਼ੀ ਕਰ ਜਾਂਦੇ ਆ ਤੇ ਹੁਣ ਇੱਥੇ ਡਰੱਗ ਦੀ ਰੀਚ ਜਿਹੜੀ ਆ ਸੋਸ਼ਲ ਮੀਡੀਆ ਦੇ ਜ਼ਰੀਏ ਵੱਧ ਰਹੀ ਆ, ਜਿਹਦੇ ਕਰਕੇ ਜਿਹੜੇ ਆ ਲੋਕਾਂ ਦੀ, ਬੱਚਿਆਂ ਦੀ ਜਿਹੜੀ ਓਵਰਡੋਜ਼ ਦੇ ਨਾਲ ਮੌਤ ਵੀ ਹੋ ਰਹੀ ਆ। ਜੀ। ਅਗਲੀ ਖਬਰ ਵੱਲ ਚਲੀਏ। ਅੱਜ ਕੈਲੀਫੋਰਨੀਆ ਦਾ ਸੈਕਰਾਮੈਂਟੋ ਏਰੀਆ ਤੇ ਸਟਾਕਟਨ ਵਾਲਾ ਏਰੀਆ ਜੋ ਆ ਉਹ ਭੂਚਾਲ ਦੇ ਨਾਲ ਹਿੱਲਿਆ। 4.2 ਮੈਗਨੀਚਿਊਡ ਦਾ ਭੂਚਾਲ ਆਇਆ ਜੋ ਕਿ ਈਸਲਟਨ ਟਾਊਨ ਜੋ ਹੈਗਾ ਆ ਉਹਦੇ ਲਾਗੇ ਉਹਦਾ ਐਪੀਸੈਂਟਰ ਸੀਗਾ। 9:30 ਵਜੇ ਦੇ ਕਰੀਬ ਅੱਜ ਸਵੇਰੇ ਇਹ ਸਾਊਥ ਵੈਸਟ ਆਫ ਈਸਲਟਨ ਜੋ ਕਿ 2.7 ਮੀਲ ਹੈਗਾ ਆ ਟਾਊਨ ਤੋਂ ਦੂਰ, ਉਹ ਇਹ ਐਪੀਸੈਂਟਰ ਸੀਗਾ। ਡੈਪਥ ਉਹਦੀ ਜਿਹੜੀ ਡੂੰਘਾਈ ਸੀ 6.7 ਮੀਲ ਦੇ ਕਰੀਬ ਸੀ। ਯੂਐਸ ਜਿਓਲੋਜੀਕਲ ਸਰਵੇ ਨੇ ਜੋ ਇਹ ਭੂਚਾਲ ਸੀਗਾ ਉਹਦੀ ਪ੍ਰੀਲਿਮਿਨਰੀ ਮੈਗਨੀਚਿਊਡ 4.6 ਤੋਂ ਘਟਾ ਕੇ 4.1 ਦੱਸੀ ਹੈਗੀ ਆ। ਲੱਕਲੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥੋੜੇ ਬਹੁਤੇ ਜਿਹੜੇ ਸਟੋਰ ਆ ਉਹਨਾਂ ਦਾ ਸਮਾਨ ਜ਼ਰੂਰ ਗਿਰਿਆ ਆ। ਗਿਰਨ ਦੇ ਨਾਲ ਤੁਹਾਨੂੰ ਪਤਾ ਵੀ ਉਹ ਫਿਰ ਕਾਫੀ ਜਿਹੜੀਆਂ ਖਾਸ ਕਰਕੇ ਜਿਹੜੇ ਸਟੋਰ ਆ ਉਹਨਾਂ ਦਾ ਨੁਕਸਾਨ ਹੁੰਦਾ ਹੈ। ਵੈਸਟ ਸੈਕਰਾਮੈਂਟੋ ਦੇ ਵਿੱਚ I-50 ਜਿਹੜਾ ਆ ਉਹ US 50 ਜਿਹੜਾ ਆ ਉਹ ਬੰਦ ਹੋਵੇਗਾ। ਫੁੱਲ ਕਲੋਜ਼ਰ ਜਿਹੜਾ ਉਹ ਹੋਣ ਜਾ ਰਿਹਾ ਆ ਅੱਜ ਰਾਤ ਤੋਂ। ਵੈਸਟ ਬਾਉਂਡ ਤੇ ਜਿਹੜਾ ਆ ਈਸਟ ਬਾਉਂਡ ਦਾ ਜਿਹੜਾ ਕੁਝ ਹਿੱਸਾ ਜਿਹੜਾ I-5 ਤੇ 80 ਦੇ ਦਰਮਿਆਨ ਹਿੱਸਾ ਹੁੰਦਾ ਆ US 50 ਦਾ, ਉੱਥੇ ਜਿਹੜਾ ਉਹ ਬੰਦ ਹੋਊਗਾ। ਕਹਿੰਦੇ ਵੀ ਜਿਹੜੇ ਜਿਨ੍ਹਾਂ ਨੇ ਵੀ ਉਧਰੋਂ ਦੀ ਲੰਘਣਾ ਆ ਉਹ ਧਿਆਨ ਜਿਹੜਾ ਰੱਖਣ। ਅੱਜ ਰਾਤ ਨੂੰ ਤੇ ਕੱਲ ਵੀਰਵਾਰ ਨੂੰ ਕਹਿੰਦੇ ਵੀ ਉੱਥੇ ਬੰਦ ਰਹੂਗਾ। ਜੈਫਰਸਨ ਬੁਲੇਵਾਰਡ, ਸਟੇਟ ਰੂਟ 275 ਔਨ ਰੈਂਪ ਜਿਹੜੇ 5th ਤੇ W ਸਟਰੀਟ ਦੇ ਆ। ਇਸੇ ਤਰੀਕੇ ਨਾਲ ਜਿਹੜਾ ਸਾਊਥ ਬਾਉਂਡ I-5 ਕਨੈਕਟਰ ਆ ਤੇ ਵੈਸਟ ਬਾਉਂਡ ਨੂੰ US 50 ਦਾ ਤੇ ਨਾਰਥ ਬਾਉਂਡ I-5 ਕਨੈਕਟਰ ਵੈਸਟ ਬਾਉਂਡ ਦਾ 50 ਨੂੰ, ਇਹ ਜਿਹੜੇ ਉਹ ਬੰਦ ਰਹਿਣਗੇ। ਸੋ ਉੱਥੋਂ ਟ੍ਰੈਫਿਕ ਡਾਇਵਰਟ ਹੋਵੇਗੀ। ਸੋ ਧਿਆਨ ਰੱਖਿਓ ਜੀ ਜਿਹੜੇ ਵੀ ਉੱਥੇ ਟਰੈਵਲ ਕਰ ਰਹੇ। ਇਸੇ ਤਰੀਕੇ ਨਾਲ ਜਿਹੜਾ ਈਸਟ ਬਾਉਂਡ US 50 ਆ ਉਸ ਦਾ ਵੀ ਫੁੱਲ ਕਲੋਜ਼ਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਜਿਹੜਾ ਉਹ ਹੋਣ ਵਾਲਾ ਆ। ਉੱਥੇ ਵੀ ਜਿਹੜੇ ਆ ਤੁਸੀਂ ਧਿਆਨ ਰੱਖਿਓ, ਤੁਹਾਨੂੰ ਉੱਥੇ ਜ਼ਿਆਦਾ ਟ੍ਰੈਫਿਕ ਜਿਹੜੀ ਉਹ ਮਿਲ ਸਕਦੀ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ, ਉਹ ਤੋਂ ਪਹਿਲਾਂ ਜੇ ਟੈਸਲਾ ਕੰਪਨੀ ਦੀ ਗੱਲ ਕਰਦੇ ਜਾਈਏ, ਟੈਸਲਾ ਦੇ ਜਿਹੜੇ ਪ੍ਰੋਫਿਟ ਆ ਉਹ ਕਾਫੀ ਡਿਗੇ ਹੈਗੇ ਆ। ਕਾਰਨ ਕੀ ਆ ਵੀ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਕੱਟ ਕੀਤਾ ਗਿਆ ਟੈਸਲਾ ਕੰਪਨੀ ਵੱਲੋਂ। ਕਈ ਪਲਾਂਟ ਇਹਨਾਂ ਦੇ ਸ਼ਟ ਆਫ ਹੋਏ ਹੈਗੇ ਆ। CEO ਇਲੋਨ ਮਸਕ ਨੇ ਵਾਰਨਿੰਗ ਦਿੱਤੀ ਆ ਭਈ ਐਕਸਟ੍ਰੀਮਲੀ ਡਿਫਿਕਲਟ ਪ੍ਰੋਡਕਸ਼ਨ ਰੈਂਪ ਅਪ ਫॉर ਨਿਊ ਇਲੈਕਟ੍ਰੀਕਲ ਸਾਈਬਰ ਜੋ ਟਰੱਕ ਹੈਗੇ ਆ। ਸੋ ਟੈਕਸਸ ਦੇ ਰੈਵਨਿਊ ਡਾਊਨ ਗਏ ਆ। ਮੋਰ ਦੈਨ ਕੰਪਨੀ ਦੇ ਜਿਹੜੇ ਸ਼ੇਅਰ ਆ ਉਹ 3% ਤੋਂ ਵੱਧ ਜਿਹੜੇ ਡ੍ਰੌਪ ਹੋ ਗਏ ਹੈਗੇ ਆ। ਹਾਲਾਂਕਿ ਬਹੁਤ ਸਾਰੇ ਲੋਕ ਟੈਸਲਾ ਦੀਆਂ ਵਹੀਕਲਸ ਨੂੰ ਪਸੰਦ ਵੀ ਕਰਦੇ ਹੈਗੇ ਆ, ਪਰ ਪਿਛਲੇ ਮਹੀਨਿਆਂ ਦੇ ਵਿੱਚ ਟੈਸਲਾ ਕੰਪਨੀ ਨੇ ਕਾਰਾਂ ਦੀ ਪ੍ਰਾਈਸਿਸ
ਬਹੁਤ ਜ਼ਿਆਦਾ ਜਿਹੜੀ ਆ ਘਟਾਈ ਹੈਗੀ। ਉਹਦੇ ਨਾਲੋਂ ਵੀ ਜਿਹੜਾ ਵੱਡਾ ਇਫੈਕਟ ਹਰਜੋਤ ਸਿੰਘ ਜੀ ਪਿਆ ਵੀ ਜਿਹੜਾ ਸਾਈਬਰ ਟਰੱਕ ਦੀਆਂ ਐਕਸਪੈਕਟੇਸ਼ਨਸ ਆ ਉਹ ਜਿਹੜੀਆਂ ਪੂਰੀਆਂ ਕਰਨ ਦੇ ਵਿੱਚ ਹਾਲ ਦੀ ਘੜੀ ਟੈਸਲਾ ਵਾਲੇ ਨਾਕਾਮਯਾਬ ਹੋ ਰਹੇ ਆ। ਕਹਿ ਰਹੇ ਆ ਵੀ ਇਸ ਸਾਲ ਨਵੰਬਰ ਤੋਂ ਉਸ ਦੀਆਂ ਡਿਲੀਵਰੀਜ਼ ਜਿਹੜੀਆਂ ਦੇਣੀਆਂ ਸ਼ੁਰੂ ਕਰਨਗੇ, ਪਰ ਮਾੜੀ ਜਿਹੜੀ ਅਰਨਿੰਗ ਜਿਹੜੀ ਉਹ ਰਿਪੋਰਟ ਆਉਣ ਕਰਕੇ ਤਕਰੀਬਨ 5% ਸ਼ੇਅਰ ਟੈਸਲਾ ਦਾ ਜਿਹੜਾ ਉਹ ਨਾਲ ਦੇ ਨਾਲ ਹੀ ਡਿੱਗ ਗਿਆ ਹੈਗਾ। ਤੇ ਮਸਕ ਹੁਣੀ ਮੱਗੇ ਤਾਂ ਬੜੇ ਮਾਰਦੇ ਆ ਹੀ ਕਰ ਦਾਂਗੇ ਉਹ ਵੀ ਕਰ ਦਾਂਗੇ। ਹੁਣ ਟਵਿੱਟਰ ਨੂੰ ਐਕਸ ਵੀ ਬਣਾ ਲਿਆ, ਉਹ ਵੀ ਉੱਥੇ ਵੀ ਨੁਕਸਾਨ ਦੇ ਵਿੱਚ ਆ। ਉੱਥੇ ਹੁਣ ਇਹ ਪਤਾ ਲੱਗ ਰਿਹਾ ਵੀ ਨਵੇਂ ਜਿਹੜੇ ਯੂਜ਼ਰ ਆ ਰਹੇ ਆ ਉਹਨਾਂ ਨੂੰ ਸਾਲ ਦਾ $1 ਘੱਟੋ ਘੱਟ ਰੱਖਤਾ ਆ ਵੀ ਜੇ ਤੁਸੀਂ ਵਰਤਣਾ ਆ, ਸੋ ਫ੍ਰੀ ਨਹੀਂ ਰਹੂਗਾ ਉਹ ਜਿਹੜਾ ਸੋਸ਼ਲ ਮੀਡੀਆ ਟਵਿੱਟਰ, ਫਾਰਮਰਲੀ ਟਵਿੱਟਰ ਨਾਓ ਐਕਸ। ਸੋ ਉੱਥੇ ਵੀ ਕਾਫੀ ਜਿਹੜਾ ਨੁਕਸਾਨ ਇਸ ਨੂੰ ਝੱਲਣਾ ਪੈ ਸਕਦਾ। ਲੈਟਸ ਸੀ ਕੀ ਜਿਹੜਾ ਉਹ ਬਣਦਾ, ਟਰਾਈ ਆਪਣੇ ਵੱਲੋਂ ਪੂਰੀ ਕਰਦਾ ਰਹੂਗਾ। ਤੇ ਜਾਂਦੇ ਜਾਂਦੇ ਮਾਰਕੀਟ ਦਾ ਹਾਲ ਦੱਸਦੀ ਜਾਈਏ। ਅੱਜ ਬਲੱਡ ਬਾਥ ਹੀ ਜਿਹੜਾ ਹੋ ਰਿਹਾ ਓਵਰਆਲ ਡਾਓ ਜੋਨ ਦੇ ਵਿੱਚ 333 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 33,665 ਦੇ ਉੱਤੇ ਬੰਦ ਹੋਇਆ। S&P 59 ਪੁਆਇੰਟ ਘਟ ਕੇ 4315, ਨੈਸਡੈਕ 200 ਤੇ 19 ਪੁਆਇੰਟ ਘਟ ਕੇ 13,314 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1961 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ, 10 ਈਅਰ ਯੀਲਡ 5% ਨੂੰ ਪਹੁੰਚਣ ਵਾਲੀ ਆ 4.92 ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 28,395 ਤੇ ਇਥੀਰੀਅਮ $1566 ਦੇ ਬਰਾਬਰ ਚੱਲ ਰਿਹਾ ਆ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 27 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 76 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਚਾਹਨੇ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।